ਹਰਵਿੰਦਰ ਫੂਲਕਾ ਉਹ ਇਹ ਕਹਿ ਰਿਹਾ ਕਿ ਜੀ ਇਹ ਹਿੰਦੂ ਸਿੱਖ ਏਕਤਾ ਬੜੀ ਜ਼ਰੂਰੀ ਹੈ, ਸਾਰੇ ਪੀਰੀਅਡ 'ਚ ਰਹੀ ਹੈ। ਦੇਖੋ ਨਵੰਬਰ 84 'ਚ ਵੀ ਹਿੰਦੂਆਂ ਨੇ ਸਿੱਖਾਂ ਨੂੰ ਬਚਾਇਆ। ਇਹ ਜਿਹੜਾ ਨਵੰਬਰ 84 ਹੈ ਇਹ ਇੱਕ ਪਾਰਟੀ ਨੇ ਕੀਤਾ ਸੀ, ਪਾਰਟੀ ਦੇ ਵੀ ਗੁੰਡਿਆਂ ਨੇ ਕੀਤਾ ਸੀ, ਕਿਉਂਕਿ ਉਹੀ ਕਾਂਗਰਸ ਫੋਕਸ ਤੁਸੀਂ ਰੱਖਣਾ ਹੈ। ਪਰ ਜਿਹੜੇ ਹਿੰਦੂ ਸੀ ਉਹਨਾਂ ਨੇ ਤਾਂ ਸਾਨੂੰ ਬਚਾਇਆ। ਹੁਣ ਇਹ ਫੂਲਕਾ ਇੰਨਾ ਬੇਈਮਾਨ ਆਦਮੀ ਬਣਿਆ ਹੋਇਆ, ਇਹਨੂੰ ਭੁੱਲ ਗਿਆ ਫੂਲਕੇ ਨੂੰ ਕਿ ਭਾਈ ਦਿੱਲੀ ਦੇ ਥਾਣਿਆਂ 'ਚ ਸੈਂਕੜਿਆਂ ਸ਼ਿਕਾਇਤਾਂ RSS ਦੇ ਵਰਕਰਾਂ ਦੇ ਖਿਲਾਫ ਸੀ ਜਿਹੜੀਆਂ ਵਾਜਪਾਈ ਦੀ ਸਰਕਾਰ ਵੇਲੇ ਵਾਪਸ ਲਈਆਂ ਗਈਆਂ। Satluj should not be politicized. We should work for Hindu-Sikh unity. ਲਾਲਪੁਰਾ ਕਿਹਨੇ ਕੀਤਾ ਸਿਆਸੀਕਰਨ? ਤੁਸੀਂ ਉਹਨੂੰ ਇੱਕ ਐਜ਼ ਏ ਫਿਲਮ ਜਿਵੇਂ ਬਾਕੀ ਚੱਲਦੀਆਂ ਨੇ, ਤੁਸੀਂ ਧੁਰੰਧਰ 1 ਧੁਰੰਧਰ 2 ਚਲਾਈ, ਤੁਸੀਂ ਕਸ਼ਮੀਰ ਫਾਈਲਸ, ਕੇਰਲਾ ਜਿਹੜੇ ਝੂਠਾ ਪ੍ਰੋਪੇਗੈਂਡਾ ਹੈ ਉਹਨੂੰ ਤੁਸੀਂ ਉਹਨਾਂ ਦੇ ਉੱਤੇ ਟੈਕਸ ਮਾਫ ਕੀਤਾ ਤਾਂ ਕਿ ਤੁਹਾਡਾ ਝੂਠ ਪਹੁੰਚੇ। ਇਹਦੇ ਤੇ ਤਾਂ ਤੁਸੀਂ ਜਿਹੜਾ ਉਹ ਪਾਬੰਦੀ ਹੈ, ਪੋਲੀਟੀਸਾਈਜ਼ ਕੌਣ ਕਰ ਰਿਹਾ? ਕੈਪਟਨ ਅਮਰਿੰਦਰ ਜੇ 25,000 ਮਾਰੇ ਗਏ ਸੀ, ਉਹਨਾਂ 'ਚ 1800 ਪੁਲਿਸਮੈਨ ਵੀ। ਉਹ 1800 ਪੁਲਿਸਮੈਨ ਤਾਂ ਤੁਸੀਂ ਬੈਂਡ ਬਾਜੇ ਵਜਾ ਕੇ ਉਹਨਾਂ ਨੂੰ ਸਟੇਟ ਫਿਊਨਰਲ ਦਿੱਤੇ ਨੇ। ਉਹਨਾਂ ਦੇ ਮੁੰਡਿਆਂ ਨੂੰ ਤੁਸੀਂ ਜਿਹੜਾ ਸਿੱਧੇ DSP ਭਰਤੀ ਕੀਤਾ, ਉਹ ਤਾਂ 25,000 ਦਾ ਹਿੱਸਾ ਨਹੀਂ ਹੈਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਤੋਂ ਫਿਲਮ ਨੂੰ ਲੈ ਕੇ ਹਿੰਦੂ ਤਮੀਆਂ ਵੱਲੋਂ ਦਿੱਤਾ ਗਿਆ ਐਂਟੀ ਸਿੱਖ ਰਿਐਕਸ਼ਨ ਬੀਜੇਪੀ ਲਈ ਮਾਰੂ ਸਾਬਤ ਹੋ ਸਕਦਾ ਹੈ, ਕਿਉਂਕਿ ਬੀਜੇਪੀ 2027 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਰ ਹਾਲਤ ਵਿੱਚ ਜਿੱਤਣਾ ਚਾਹੁੰਦੀ ਹੈ। ਸੋ ਹੁਣ ਬੀਜੇਪੀ ਨੇ ਡੈਮੇਜ ਕੰਟਰੋਲ ਕਰਨ ਲਈ ਆਪਣੀ ਪਗੜੀਧਾਰੀ ਬ੍ਰਿਗੇਡ ਨੂੰ ਉਤਾਰਿਆ ਹੈ, ਜਿਨ੍ਹਾਂ ਨੇ ਹਿੰਦੂ ਸਿੱਖ ਏਕਤਾ ਦਾ ਰਾਗ ਜਿਹੜਾ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਪਾੜੇ ਦੇ ਟਟੂਆਂ ਸਿੱਖਾਂ ਵਿੱਚ ਜਿਹੜੇ ਨੇ ਕੈਪਟਨ ਅਮਰਿੰਦਰ ਫੂਲਕਾ ਅਤੇ ਇਕਬਾਲ ਲਾਲ ਜਿਹੜੇ ਨੇ ਪੂਰੇ ਪੇਸ਼ ਹਨ। ਲੱਖ ਦੀ ਲਾਹਨਤ ਹੈ ਇਹਨਾਂ ਪਗੜੀਧਾਰੀ ਗੱਦਾਰਾਂ ਤੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪੰਜਾਬੀ ਦਾ ਅਖਾਣ ਹੈ ਕਿ ਬਈ ਪਾਜ ਮਲਮਾ ਲੈ ਗਿਆ। ਹੁਣ ਜਿਸ ਅੰਦਾਜ਼ ਦੇ ਵਿੱਚ ਬੀਜੇਪੀ ਨੇ 2027 ਦੀਆਂ ਚੋਣਾਂ ਪੰਜਾਬ 'ਚ ਜਿੱਤਣ ਦੇ ਲਈ ਇੱਕ ਪੂਰੀ ਪਗੜੀਧਾਰੀ ਚੋਰਾਂ ਦੀ ਫੌਜ ਇਕੱਠੀ ਕੀਤੀ। ਚੋਰ ਇਸ ਲਈ ਕਿਉਂਕਿ ਇਹ ਸਾਰੇ ਉਹ ਨੇ ਜਿਨ੍ਹਾਂ ਨੇ ਰੱਜ ਕੇ ਕਰਪਸ਼ਨ ਕੀਤੀ ਹੋਈ ਹੈ। ਅਹੁਦੇ ਦੀ ਭੁੱਖ ਜਿਹੜੀ ਹੈ ਇਹਨਾਂ ਨੂੰ ਘਰੇ ਨਹੀਂ ਬਹਿਣ ਦਿੰਦੀ, ਔਰ ਬੀਜੇਪੀ ਔਰ ਉਹਨਾਂ ਦੀ ਹਕੂਮਤ ਦਿੱਲੀ ਦੇ ਵਿੱਚ ਏਜੰਸੀਆਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀਆਂ ਨੇ। ਕੈਪਟਨ ਅਮਰਿੰਦਰ, ਜਿਹਦੀ ਘਰਵਾਲੀ ਪਰਨੀਤ ਕੌਰ ਦਾ ਨਾਂ ਜਦੋਂ ਸਵਿਸ ਬੈਂਕਾਂ ਦੀ ਉਸ ਕਾਲੀ ਲਿਸਟ 'ਚ ਆਇਆ, ਔਰ ਉਸ ਤੋਂ ਬਾਅਦ ਅਮਰਿੰਦਰ ਸਿੰਘ ਆਪਣੇ ਦੂਸਰੀ ਟਰਮ ਦੇ ਵੇਲੇ ਲਗਭਗ 4 ਸਾਲ ਜਿਹੜਾ ਉਹ ਬੀਜੇਪੀ ਦਾ ਹੀ ਚੀਫ ਮਿਨਿਸਟਰ ਰਿਹਾ। ਇਹ ਜਦੋਂ ਤੱਕ ਕਾਂਗਰਸ ਵਾਲਿਆਂ ਨੂੰ ਸਮਝ ਆਈ, ਇਹਨੂੰ ਹਟਾਇਆ, ਉਦੋਂ ਤੱਕ ਕਾਫੀ ਇਹ ਡੈਮੇਜ ਕਰ ਚੁੱਕਾ ਸੀ। ਇਹੀ ਪਾਰਟ ਇਸ ਵੇਲੇ ਭਗਵੰਤ ਮਾਨ ਦੇ ਹਵਾਲੇ ਨਾਲ ਵੀ ਹੈ। ਇਹ ਬਿਲਕੁਲ ਠੀਕ ਹੈ ਕਿ ਬਈ ਉਹ ਅਮਿਤ ਸ਼ਾਹ ਦੀ ਛਤਰ ਛਾਇਆ ਥੱਲੇ ਹੀ ਜਿਹੜਾ ਉਹ ਕੰਮ ਕਰ ਰਿਹਾ। ਪਰ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਪਾਸੇ 2027 ਜਿੱਤਣ ਦੇ ਲਈ ਉਹਨਾਂ ਨੇ ਈਵਨ ਸੁਨੀਲ ਜਾਖੜ ਨੂੰ ਪਾਸੇ ਕਰਕੇ ਅਸ਼ਵਨੀ ਕੁਮਾਰ ਔਰ ਤਰੁਣ ਚੁੱਗ ਜਿਹੜੇ ਸੀਨੀਅਰ ਲੀਡਰ, ਪ੍ਰੈਜ਼ੀਡੈਂਟ, ਸੈਕਟਰੀ ਦੂਜੇ ਸੀ, ਕੇਵਲ ਸਿੰਘ ਢਿੱਲੋਂ ਪਗੜੀਧਾਰੀ ਨੂੰ ਲਿਆਂਦਾ। ਕੈਪਟਨ ਅਮਰਿੰਦਰ ਪਹਿਲਾਂ ਹੀ ਹੈਵੀ ਵੇਟ ਨਾਲ ਸੀ। ਪ੍ਰੇਮ ਸਿੰਘ ਲਾਲਪੁਰਾ, ਇਕਬਾਲ ਸਿੰਘ ਲਾਲਪੁਰਾ ਜਿਹੜਾ ਪਹਿਲਾਂ ਹੀ ਬੀਜੇਪੀ ਦਾ ਝੋਲੀ ਚੁੱਕ ਜਿਹੜਾ ਉਹ ਰਾਜ ਸਭਾ ਜਿਹੜੀ ਉਹਨੂੰ ਉੱਥੋਂ ਰੋਪੜ ਤੋਂ ਉਹਨੇ ਚੋਣ ਵੀ ਲੜੀ ਜਿਹੜੀ ਹੈ ਪਾਰਲੀਮੈਂਟ ਦੀ। ਉਹਨੂੰ ਮਾਈਨੋਰਟੀ ਕਮਿਸ਼ਨ ਦਾ ਵੀ ਚੇਅਰਮੈਨ ਬਣਾਇਆ ਹੋਇਆ, ਸਾਬਕਾ ਪੁਲਸੀਆ। ਉਸ ਤੋਂ ਪਹਿਲਾਂ ਇੱਕ ਉਹਨੇ ਉਸ ਤੋਂ ਕਿਤਾਬ ਲਿਖਵਾਈ ਸੀ ਭਲੋ ਭਲੋ ਰੇ ਬ੍ਰਾਹਮਣੋ, ਕਿ ਜੀ ਬ੍ਰਾਹਮਣਾਂ ਦਾ ਸਿੱਖ ਧਰਮ ਦੇ ਵਿੱਚ ਕੀ ਯੋਗਦਾਨ ਹੈ। ਔਰ ਕਿਵੇਂ ਇਸ ਨੇ ਹਰ ਉਸ ਗੱਲ ਨੂੰ ਜਿਹੜਾ ਉਹ ਜਸਟੀਫਾਈ ਕਰਨ ਦੇ ਲਈ
ਜਿਹੜੀ ਇਹਨਾਂ ਦੇ ਖਿਲਾਫ ਜਾਂਦੀ ਹੈ ਉਹ ਕਿਸੇ ਹੱਦ ਤੱਕ ਵੀ ਜਾਂਦੇ ਨੇ, ਇਤਿਹਾਸ ਦਾ ਤਰੋੜਦੇ ਮਰੋੜਦੇ ਹੀ ਨੇ। ਜੀ ਸਾਹਮਣੇ ਫੈਕਟਸ ਨੂੰ ਦੇਖ ਕੇ ਵੀ ਆ ਜੋ ਕੁਝ ਹੁਣ ਉੱਤਰਾਖੰਡ ਦੇ ਵਿੱਚ ਜਾਂਦੇ ਸਿੱਖਾਂ ਦੇ ਨਾਲ ਹੋਇਆ, ਦੂਜਾ ਹੋਇਆ। ਲੇਕਿਨ ਇਹ ਤੁਸੀਂ ਠੀਕ ਹੈ ਵੀ ਇੱਕ ਸਟੇਜ ਤੇ ਤੁਸੀਂ ਇਸ ਕਿਸਮ ਦਾ ਇੱਕ ਝੂਠ ਦਾ ਨੈਰੇਟਿਵ, ਝੂਠ ਦਾ ਬਿਰਤਾਂਤ ਕ੍ਰੀਏਟ ਕਰ ਲੈਂਦੇ ਹੋ, ਪਰ ਅਲਟੀਮੇਟਲੀ ਪਾਜ ਮਲਮਾ ਲੈ ਜਾਂਦਾ ਹੈ। ਬਿਲਕੁਲ। ਹੁਣ ਸਤਲੁਜ ਫਿਲਮ ਜਿਹੜੀ 4 ਸਾਲ ਪਹਿਲਾਂ ਲਗਭਗ 3.5 ਸਾਲ ਤੋਂ ਬਣੀ ਹੈ, ਪਹਿਲਾਂ ਘੱਲੂਘਾਰਾ ਦਾ ਇਹਦਾ ਨਾਂ ਸੀ, ਉਹਨਾਂ ਕਿਹਾ ਜੇ ਨਾਂ ਬਦਲੋ, ਉਹਨਾਂ ਨੇ ਘੱਲੂਘਾਰਾ ਬਦਲਿਆ, ਪੰਜਾਬ 1995 ਰੱਖਿਆ, ਉਹਨਾਂ ਕਹਿੰਦੇ ਨਹੀਂ ਇਹ ਵੀ ਬਦਲੋ, ਫਿਰ ਉਹਨਾਂ ਨੇ ਸਤਲੁਜ ਰੱਖਤਾ। ਇਹਦੇ ਬਾਵਜੂਦ ਕਿ ਸੈਂਸਰ ਬੋਰਡ ਨੇ 127 ਪਹਿਲਾਂ 63 ਤੋਂ ਸ਼ੁਰੂ ਹੋਇਆ 127 ਕੱਟ ਲਾਏ, ਪਰ ਕਦੇ ਵੀ ਜਿਹੜਾ ਉਹ ਉਹਨਾਂ ਨੂੰ ਥੀਏਟਰਾਂ 'ਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਹੁਣ ਜਿਹੜੇ ਪਲੇਟਫਾਰਮ ਦੇ ਉੱਤੇ ਰਿਲੀਜ਼ ਕੀਤਾ ਉਹਦਾ ਵੀ ਮਾਲਕ ਜਿਹੜਾ ਉਸ ਪਲੇਟਫਾਰਮ ਦਾ ਬੀਜੇਪੀ ਦਾ ਐਮਪੀ ਹੈ। ਹੁਣ ਉਹ ਆਪਣੇ ਵੱਲੋਂ ਤਾਂ ਉਹਨਾਂ ਦਾ ਟਰਾਇਲ ਬੈਲੂਨ ਸੀ ਕਿ ਵੀ ਉਹਨਾਂ ਨੂੰ ਲੱਗਾ ਕਿ ਵੀ ਇਹ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਉਹ ਦੇਖਦੇ ਨੇ ਵੀ ਕਾਂਗਰਸ ਨੂੰ ਜੇ ਅਨਸੀਟ ਕਰਨਾ ਹੈ, ਜੇ 2027 ਦੀਆਂ ਤੁਸੀਂ ਚੋਣਾਂ ਜਿੱਤਣੀਆਂ ਨੇ, ਤੇ ਫਿਰ ਤੁਹਾਨੂੰ ਇਹ ਦੱਸਣਾ ਪਏਗਾ ਸਿੱਖਾਂ ਦੀ ਮੈਜੋਰਿਟੀ ਨੂੰ ਆਪਣੇ ਨਾਲ ਲਾਉਣ ਦੇ ਲਈ ਕਿ ਦੇਖੋ ਕਾਂਗਰਸ ਨੇ ਕਿੰਨੇ ਜ਼ੁਲਮ ਕੀਤੇ ਸਿੱਖਾਂ ਤੇ, ਜੂਨ 84 ਕੀਤਾ, ਨਵੰਬਰ 84 ਇਹ ਉਹ। ਸੋ ਉਹਦੇ ਲਈ ਕਿਉਂਕਿ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਬਾਇਓਪਿਕਸ ਹੈ ਜਾਂ ਉਹਦੇ 'ਚੋਂ ਕੋਈ ਖਾਲਿਸਤਾਨ ਦਾ ਨੈਰੇਟਿਵ ਤਾਂ ਨਹੀਂ ਨਿਕਲਦਾ, ਜ਼ੁਲਮਾਂ ਦੀ ਕਹਾਣੀ ਔਰ ਕਾਂਗਰਸ ਦੇ ਪੀਰੀਅਡ, ਕਾਂਗਰਸ ਦੇ ਰੂਲ ਦੇ ਦੌਰਾਨ। ਸੋ ਉਹਨਾਂ ਨੇ ਉਹਨੂੰ ਲਾ ਦਿੱਤਾ ਇਹ ਦੇਖਣ ਲਈ ਟਰਾਇਲ ਬੈਲੂਨ। ਪਰ 48 ਘੰਟੇ ਦੇ ਵਿੱਚ ਜਿਹੜਾ ਉਸ ਦੇ ਉੱਤੇ ਇੱਕਦਮ ਚਰਚਾ ਸ਼ੁਰੂ ਹੋਈ, ਉਹਨਾਂ ਨੇ ਹੇਸਟਲੀ ਉਹਨੂੰ ਉੱਥੋਂ ਹਟਾ ਦਿੱਤਾ। ਹੁਣ ਉਹਨਾਂ ਨੂੰ ਲੱਗਾ ਕਿ ਵੀ ਇਹ ਸਾਡੇ ਹੱਕ 'ਚ ਨਹੀਂ ਜਾਏਗਾ, ਪਰ ਵਾਕਿਆ ਹੀ ਇਹ ਹੁੰਦਾ ਵੀ ਕੁਦਰਤ ਨੇ ਆਪਣੇ ਢੰਗ ਦੇ ਨਾਲ ਜਿਹੜਾ ਹੈ ਉਹ ਪਾਜ ਮਲਮਾ ਲਾਉਣਾ ਹੁੰਦਾ ਕਿ ਵੀ ਜਿਉਂ ਹੀ ਉਹਦੇ ਤੋਂ ਪਲੇਟਫਾਰਮ ਤੋਂ ਵਿਦਡਰਾ ਹੋਈ ਤੇ ਜੇ ਲੱਗੀ ਰਹਿੰਦੀ ਸ਼ਾਇਦ ਇਸ ਕਦਰ ਉਸ ਦੀ ਚਰਚਾ ਨਾ ਹੁੰਦੀ। ਉਹ ਵਿਦਨ ਜਿਹੜਾ ਇਸ ਕਦਰ ਇੱਕ ਪੂਰਾ ਰੋਹ ਫੈਲਿਆ ਕਿ ਅੱਜ ਹਾਲਾਤ ਪੰਜਾਬ ਦੇ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਉਸ ਨੂੰ ਦਿਖਾਇਆ ਜਾ ਰਿਹਾ। ਹਾਲਾਂ ਇੰਟਰਨੈਸ਼ਨਲ ਪਲੇਟਫਾਰਮਸ ਤੋਂ ਵੀ ਹਟਵਾ ਦਿੱਤੀ ਗਈ ਹੈ ਔਰ ਇਹ ਚਰਚਾ ਆਮ ਲੋਕਾਂ 'ਚ ਵੀ, ਆਮ ਸਿੱਖਾਂ 'ਚ ਵੀ ਉਹਨਾਂ ਨੂੰ ਲੱਗਾ ਕਿ ਭਾਈ ਅੱਛਾ ਉਹਨਾਂ ਨੇ ਤਾਂ ਜ਼ੁਲਮ ਕੀਤੇ ਤੁਸੀਂ, ਔਰ ਜਿਹੜੇ ਰਾਈਟਫੁਲੀ ਜਿਨ੍ਹਾਂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਜਿਹੜੇ ਨੇ ਉਹ 31 ਸਾਲ ਬਾਅਦ ਫਿਰ ਅਗਵਾ ਹੋਏ ਕਿ ਵੀ ਨਾ ਜਿਉਂਦੇ ਨੂੰ ਸੱਚ ਤੱਕ ਪਹੁੰਚਣ ਦਿੱਤਾ ਗਿਆ, ਉਹਨਾਂ ਨੇ ਜੇ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਅਗਵਾ ਕਰਕੇ ਮਾਰ ਦਿੱਤਾ ਗਿਆ। ਔਰ 1995 ਤੋਂ ਬਾਅਦ ਹੁਣ ਜਦੋਂ ਕਿ 31 ਸਾਲ ਹੋ ਗਏ ਨੇ, ਇੱਕ ਫਿਲਮ ਦੇ ਰੂਪ ਦੇ ਵਿੱਚ ਉਹਨਾਂ ਦੇ ਕੀਤੇ ਕੰਮ ਨੂੰ ਜਦੋਂ ਸਾਹਮਣੇ ਲਿਆਂਦਾ ਗਿਆ, ਜਸਵੰਤ ਸਿੰਘ ਖਾਲੜਾ ਇੱਕ ਵਾਰ ਫੇਰ ਅਗਵਾ ਹੋਏ। ਹੁਣ ਇਸ ਸਾਰੇ 'ਚ ਬੀਜੇਪੀ ਨੂੰ ਲੱਗਾ ਵੀ ਇਹ ਤਾਂ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ, ਵੀ ਅਸੀਂ ਤਾਂ 7-8 ਮਹੀਨੇ ਰਹਿ ਗਏ ਨੇ, ਜਿੱਤਣਾ ਕਿਵੇਂ। ਹੁਣ ਉਹਨਾਂ ਨੇ ਇਹ ਜਿਹੜੇ ਆਪਣੇ ਪਗੜੀਧਾਰੀ ਬ੍ਰਿਗੇਡ, ਰੈਂਟਾ ਸਿੱਖ ਜਿਹਨਾਂ ਨੂੰ ਮੈਂ ਕਹਿੰਦਾ, ਉਹਨਾਂ ਦੀ ਫੌਜ ਉਤਾਰੀ ਹੈ। ਹੁਣ ਇੱਕ ਤਾਂ ਤਾਜ਼ਾ ਹਰਵਿੰਦਰ ਫੂਲਕਾ ਜਿਹੜਾ ਦਿੱਲੀ 'ਚ ਬੈਠਾ, ਜਿਹੜਾ ਉਹ ਸੱਜਣ ਕੁਮਾਰ ਔਰ ਦੂਜਿਆਂ ਨੂੰ ਜੀ ਮੈਂ ਇਹਨੂੰ ਇਹ ਕਰਤਾ ਉਹ ਕਰਤਾ, ਆਮ ਆਦਮੀ ਪਾਰਟੀ ਦਾ ਲੀਡਰ ਆਫ ਦਾ ਆਪੋਜੀਸ਼ਨ ਉੱਥੋਂ ਰਿਜ਼ਾਈਨ ਕਰਕੇ MLA ਤੋਂ, ਔਰ ਬੀਜੇਪੀ 'ਚ ਤਾਜ਼ਾ ਆਇਆ। ਹਾਲਾਂ ਜਿੰਨੀਆਂ ਲਾਹਨਤਾਂ ਉਹਨੂੰ ਪਈਆਂ ਸ਼ਾਇਦ ਹੀ ਕਿਸੇ ਨੂੰ ਇਸ ਪੀਰੀਅਡ 'ਚ ਪਈਆਂ ਹੋਣ। ਹੁਣ ਪਹਿਲਾਂ ਤਾਂ ਉਹਨੂੰ ਉਤਾਰਿਆ। ਮੈਂ ਉਹਦਾ TV ਦੇ ਉੱਤੇ ਇੰਟਰਵਿਊ ਦੇਖ ਰਿਹਾ ਸੀ, ਉਹ ਇਹ ਕਹਿ ਰਿਹਾ ਕਿ ਜੀ ਇਹ ਜਿਹੜਾ ਹੈ ਇਹ ਕੋਈ ਹਿੰਦੂ ਸਿੱਖ ਏਕਤਾ ਬੜੀ ਜ਼ਰੂਰੀ ਹੈ, ਸਾਰੇ ਪੀਰੀਅਡ 'ਚ ਰਹੀ ਹੈ। ਦੇਖੋ ਨਵੰਬਰ 84 'ਚ ਵੀ ਹਿੰਦੂਆਂ ਨੇ ਸਿੱਖਾਂ ਨੂੰ ਬਚਾਇਆ, ਮੇਰੇ ਮਾਲਕ ਮਕਾਨ ਨੇ ਮੈਨੂੰ ਬਚਾਇਆ, ਔਰ ਦੂਜਾ ਔਰ ਨਹੀਂ ਤਾਂ ਇੰਨਾ ਹੋਣਾ ਸੀ। ਨਹੀਂ ਤਾਂ ਇਹ ਜਿਹੜਾ ਨਵੰਬਰ 84 ਹੈ ਇਹ ਇੱਕ ਪਾਰਟੀ ਨੇ ਕੀਤਾ ਸੀ, ਪਾਰਟੀ ਦੇ ਵੀ ਗੁੰਡਿਆਂ ਨੇ ਕੀਤਾ ਸੀ, ਕਿਉਂਕਿ ਉਹੀ ਕਾਂਗਰਸ ਫੋਕਸ ਤੁਸੀਂ ਰੱਖਣਾ। ਪਰ ਜਿਹੜੇ ਹਿੰਦੂ ਸੀ ਉਹਨਾਂ ਨੇ ਤਾਂ ਸਾਨੂੰ ਬਚਾਇਆ। ਹੁਣ ਇਹ ਫੂਲਕਾ ਇੰਨਾ ਬੇਈਮਾਨ ਆਦਮੀ ਬਣਿਆ ਹੋਇਆ, ਪਹਿਲਾਂ ਹੀ ਹੋਏਗਾ। ਕਈ ਵਾਰੀ ਉਹ ਜਿਵੇਂ ਪਲੇਟੋ ਨੇ ਕਿਹਾ ਨਾ, ਜਦੋਂ ਕੋਈ ਲੋਕਾਂ ਨੂੰ ਤਾਕਤ ਮਿਲਦੀ ਹੈ ਜਾਂ ਕਈਆਂ ਦੀ ਭੁੱਖ ਹੁੰਦੀ ਹੈ ਤਾਕਤ ਤੱਕ ਪਹੁੰਚਣ ਲਈ, ਤਾਂ ਉਹ ਬਦਲ ਜਾਂਦੇ ਨੇ। ਤਾਂ ਉਹਨੇ ਸ਼ਾਇਦ ਕਿਹਾ ਵੀ ਉਹ ਬਦਲਦੇ ਨਹੀਂ, ਕਿਸੇ ਨੇ ਹੋਰ ਨੇ ਉਹਨੂੰ ਕਾਊਂਟਰ ਕੀਤਾ। ਉਹ ਆਪਣੇ ਆਪ ਨੂੰ ਰਿਵੀਲ ਕਰਦੇ ਨੇ, ਉਹ ਪਹਿਲਾਂ ਹੀ ਉਹ ਹੁੰਦੇ ਨੇ। ਜਦੋਂ ਉਹ ਕਿਸੇ ਸਿਚੁਏਸ਼ਨ ਜਾਂਦੇ ਨੇ ਉਹਨਾਂ ਦਾ ਅਸਲੀ ਰੰਗ ਬਾਹਰ ਆ ਜਾਂਦਾ। ਇਹਨੂੰ ਭੁੱਲ ਗਿਆ ਫੂਲਕੇ ਨੂੰ ਕਿ ਭਾਈ ਦਿੱਲੀ ਦੇ ਥਾਣਿਆਂ 'ਚ ਸੈਂਕੜਿਆਂ ਸ਼ਿਕਾਇਤਾਂ RSS ਦੇ ਵਰਕਰਾਂ ਦੇ ਖਿਲਾਫ ਸੀ, ਜਿਹੜੀਆਂ ਵਾਜਪਾਈ ਦੀ ਸਰਕਾਰ ਵੇਲੇ ਵਾਪਸ ਲਈਆਂ ਗਈਆਂ। ਉਹਨਾਂ ਦਾ ਨਾਨਾ ਜੀ ਦੇਸ਼ਮੁਖ ਆਈਡੀਅਲੋਗ RSS ਦਾ, ਜਿਹਨੂੰ
ਭਾਰਤ ਰਤਨ ਦਾ ਖਿਤਾਬ ਮੋਦੀ ਨੇ ਦਿੱਤਾ ਹੈ, ਉਹ 8 ਕਿ 9 ਨਵੰਬਰ ਨੂੰ 84 ਨੂੰ ਚਿੱਠੀ ਸਰਕੂਲੇਟ ਕਰਦਾ ਸਾਰਿਆਂ ਕਿ ਸਿੱਖ ਚੁੱਪ ਕਰਕੇ ਬਹਿ ਜਾਣ, ਇਹ ਡਿਜ਼ਰਵ ਕਰਦੇ ਸੀ ਕਿ ਭਾਈ ਇਹਨਾਂ ਨਾਲ ਹੋਵੇ। ਬਿਲਕੁਲ ਇਹ ਹੁਣ ਟਿਕ ਕੇ ਬਹਿ ਜਾਣ, ਆਪਣੇ ਆਪ ਨੂੰ ਮਨਜ਼ੂਰ ਕਰਨ ਹਿੰਦੂਆਂ ਦਾ ਹਿੱਸਾ। ਅਟਲ ਬਿਹਾਰੀ ਵਾਜਪਾਈ ਔਰ ਅਡਵਾਨੀ ਵਰਗੇ ਦਿੱਲੀ ਦੇ ਵਿੱਚ ਜਿਹੜੇ ਨੇ ਉਹ ਪ੍ਰੋਟੈਸਟ ਲੀਡ ਕਰਦੇ ਰਹੇ ਕਿ ਦਰਬਾਰ ਸਾਹਿਬ 'ਚ ਫੌਜ ਭੇਜੋ। ਹੁਣ ਇਸ ਸਭ ਦੇ ਬਾਵਜੂਦ ਜੇ ਉਹ ਝੂਠ ਦੇ ਥੱਲੇ ਉਹ ਕਹਿ ਰਿਹਾ ਕਿ ਦੇਖੋ ਇੰਨੀ ਹਿੰਦੂ ਸਿੱਖ ਏਕਤਾ ਮਜ਼ਬੂਤ ਰਹੀ, ਮਜ਼ਬੂਤ ਇਸ ਲਈ ਰਹੀ ਕਿਉਂਕਿ ਸਿੱਖਾਂ ਨੇ ਕਦੇ ਹਿੰਦੂਆਂ ਦੇ ਨਾਲ ਨਫ਼ਰਤ ਦੇ ਥੱਲੇ, ਨਹੀਂ ਤਾਂ ਜੇ ਸਿੱਖ ਆਪਣੀ ਆਈ ਤੇ ਆ ਜਾਂਦੇ ਤੇ ਫਿਰ ਪੰਜਾਬ 'ਚ ਹਿੰਦੂ ਬਚ ਕਿਵੇਂ ਗਿਆ ਇਹਨਾਂ ਸਾਰੇ ਸਾਲਾਂ 'ਚ, ਜਦੋਂ ਕਿ ਪੰਜਾਬ 'ਚ ਮਿਲੀਟੈਂਸੀ ਸੀ, ਜਾਂ ਨਵੰਬਰ 84 'ਚ ਜਦੋਂ ਭਾਰਤ ਭਰ 'ਚ ਸਿੱਖਾਂ ਦਾ ਸ਼ਿਕਾਰ ਕੀਤਾ ਗਿਆ, ਪੰਜਾਬ 'ਚ ਕਿਉਂ ਨਹੀਂ ਸਿੱਖਾਂ ਨੇ ਜਿਹੜਾ ਉਹ ਰਿਐਕਟ, ਕਿਉਂਕਿ ਸਿੱਖਾਂ ਨੂੰ ਪਤਾ ਹੈ ਕਿ ਉਹਨਾਂ ਦੀ ਲੜਾਈ ਸਟੇਟ ਦੇ ਨਾਲ ਹੈ ਔਰ ਉਸ ਨਫ਼ਰਤ ਦੇ ਥੱਲੇ ਉਹ ਨਹੀਂ ਜਿਉਂਦੇ ਜਿਹਦੇ ਥੱਲੇ ਤੁਸੀਂ ਜਿਉਂਦੇ ਹੋ। ਪਰ ਹੁਣ ਇਹ ਕਹਿ ਰਹੇ ਨੇ ਕਿ ਜੀ ਇਹ ਸਾਨੂੰ ਬਹੁਤ ਹਿੰਦੂ ਸਿੱਖ ਏਕਤਾ ਬਣਾ ਕੇ ਰੱਖਣ ਦੀ ਲੋੜ ਹੈ। ਉਹੀ ਪਾਰਟ ਹੁਣ ਉਹ ਜਦੋਂ ਤੁਸੀਂ ਇਹਨਾਂ ਸਾਰਿਆਂ ਦਾ ਇੰਟਰਵਿਊ ਦੇਖਦੇ ਹੋ ਫਿਰ ਤੁਹਾਨੂੰ ਲੱਗਦਾ ਵੀ ਉਹ ਇਹਨਾਂ ਦੇ ਉਹ ਗੈਂਡੇ ਦਾ ਬੱਚਾ ਜਿਹੜਾ ਬੈਠਾ ਹੋਇਆ ਅਮਿਤ ਸ਼ਾਹ ਉਹਦੀ ਸਕ੍ਰਿਪਟ ਦੇ ਉੱਤੇ ਕੰਮ ਕਰ ਰਹੇ ਨੇ। ਇਹ HS ਫੂਲਕੇ ਦੇ ਇੰਟਰਵਿਊ ਦੂਜੇ ਤੀਜੇ। ਹੁਣ ਜਦੋਂ ਜਿਹੜਾ ਲਾਲਪੁਰੇ ਦਾ ਮੈਂ ਜ਼ਿਕਰ ਕੀਤਾ, ਜਿਹੜਾ ਮਾਈਨੋਰਿਟੀ ਕਮਿਸ਼ਨ 'ਚ ਵੀ ਯਾਰ ਦੂਜਾ, ਉਹ ਕਹਿ ਰਿਹਾ ਸਤਲੁਜ ਸ਼ੁੱਡ ਨਾਟ ਬੀ ਪੋਲੀਟੀਸਾਈਜ਼ਡ, ਵੀ ਸ਼ੁੱਡ ਵਰਕ ਫॉर ਹਿੰਦੂ ਸਿੱਖ ਯੂਨਿਟੀ। ਲਾਲਪੁਰਾ ਕਿ ਦੇਖੋ ਇਹ ਸਤਲੁਜ ਫਿਲਮ ਦਾ ਸਿਆਸੀਕਰਨ ਕਿਹਨੇ ਕੀਤਾ? ਸਿਆਸੀਕਰਨ ਤੁਸੀਂ ਉਹਨੂੰ ਇੱਕ ਐਜ਼ ਏ ਫਿਲਮ ਜਿਵੇਂ ਬਾਕੀ ਚੱਲਦੀਆਂ ਨੇ, ਤੁਸੀਂ ਧੁਰੰਧਰ 1 ਧੁਰੰਧਰ 2 ਚਲਾਈ, ਤੁਸੀਂ ਕਸ਼ਮੀਰ ਫਾਈਲਸ, ਕੇਰਲਾ ਜਿਹੜੇ ਝੂਠਾ ਪ੍ਰੋਪੇਗੈਂਡਾ ਉਹਨੂੰ ਤੁਸੀਂ ਉਹ ਜਿਹੜਾ ਉਹ ਉਹਨਾਂ ਦੇ ਉੱਤੇ ਟੈਕਸ ਮਾਫ ਕੀਤਾ ਤਾਂ ਕਿ ਤੁਹਾਡਾ ਝੂਠ ਪਹੁੰਚੇ। ਇਹਦੇ ਤੇ ਤਾਂ ਤੁਸੀਂ ਜਿਹੜਾ ਉਹ ਪਾਬੰਦੀ ਹੈ, ਪੋਲੀਟੀਸਾਈਜ਼ ਕੌਣ ਕਰ ਰਿਹਾ? ਕਿਉਂਕਿ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਯੰਗ ਜਨਰੇਸ਼ਨ ਹੈ ਸਿੱਖਾਂ ਦੀ, ਜਿਹੜੇ ਖਾਲੜਾ ਸਾਹਿਬ ਦੀ ਸ਼ਹਾਦਤ ਤੋਂ 31 ਸਾਲ ਬਾਅਦ ਜਿਹੜੇ ਦੇਖ ਰਹੇ ਨੇ, ਉਹ ਤਾਂ ਬਿਲੀਵ ਹੀ ਨਹੀਂ ਕਰ ਰਿਹਾ ਕਿ ਵੀ ਇਸ ਕਿਸਮ ਦੇ ਵੀ ਜ਼ੁਲਮ ਹੋਏ ਨੇ ਸਾਡੇ ਉੱਤੇ। ਤੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਿੱਖਾਂ ਦੇ ਵਿੱਚ ਉਹ ਰੋਹ ਵਾਪਸ ਆ ਰਿਹਾ ਔਰ ਆਉਣਾ ਬਣਦਾ। ਤੁਸੀਂ ਜੇ ਆਪਣੇ ਜਦੋਂ ਅਸੀਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਇਹ ਪੜ੍ਹਦੇ ਆ ਜਾਂ ਕਹਿੰਦੇ ਆ, ਮਤਲਬ ਇਹ ਹੀ ਹੈ ਕਿ ਵੀ ਕਈ ਵਾਰ ਤਾਂ ਪਤਾ ਹੀ ਨਹੀਂ ਹੁੰਦਾ ਕਿ ਵੀ ਤੁਹਾਡੇ ਨਾਲ ਕੀ ਹੋਇਆ। ਪੰਜਾਬ ਦੀ ਧਰਤੀ ਤੇ ਉਹ ਧਰਤੀ ਹੈ ਕਿ ਜਿੱਥੇ ਜਿਹੜਾ ਵੈਰ ਈਵਨ ਸ਼ਰੀਕੇ 'ਚ ਵੀ ਹੁੰਦਾ ਸੀ, ਉਹ ਉਹਨਾਂ ਦਾ ਜਿਹੜਾ ਮਾਰਤੇ ਇੱਕ ਸ਼ਰੀਕੇ ਵਾਲਿਆਂ ਨੇ ਟੱਬਰ ਸਾਰਾ, ਇੱਕ ਬੱਚਾ ਛੋਟਾ ਜਿਹੜਾ ਹੈ ਉਹ ਬਚ ਜਾਂਦਾ ਸੀ, ਉਹਨੂੰ ਮਾਂ ਕਿਤੇ ਦੂਰ ਲੈ ਜਾਂਦੀ ਸੀ, ਉਹਨੂੰ ਪਾਲਦੀ ਸੀ ਤਾਂ ਕਿ ਸ਼ਰੀਕਾਂ ਦੀ ਨਜ਼ਰਾਂ ਤੋਂ ਦੂਰ। ਪਰ ਉਹ ਵੀ ਜਦੋਂ 14-15 ਸਾਲ ਦਾ ਗੱਭਰੂ ਹੁੰਦਾ ਸੀ ਤਾਂ ਫਿਰ ਉਹਨੂੰ ਕਹਿੰਦੇ ਸੀ ਕਿ ਪੁੱਤਰ ਜਾ ਕੇ ਬਦਲਾ, ਹਾਂ ਹੁਣ ਮੈਂ ਤੈਨੂੰ ਦੱਸਣ, ਜੇ ਤੂੰ ਮੇਰਾ ਦੁੱਧ ਚੁੰਘਿਆ ਆ ਬਦਲਾ ਲੈਣਾ ਆ ਸ਼ਰੀਕਾਂ ਨੇ। ਸੋ ਉਸ ਧਰਤੀ ਦੇ ਉੱਤੇ ਔਰ ਜਿੱਥੇ ਸਿੱਖੀ ਦੇ ਵਿੱਚ ਮੂਲ ਤੌਰ ਦੇ ਉੱਤੇ ਜਿਹੜਾ ਇਹ ਪਾਰਟ ਹੈ ਕਿ ਭਾਈ ਦੁਸ਼ਮਣ ਨੂੰ ਜਿਹੜਾ ਹੈ ਔਰ ਜ਼ਾਲਮ ਨੂੰ ਖਾਸ ਤੌਰ ਦੇ ਉੱਤੇ ਸੰਤ ਉਬਾਰਨ, ਦੁਸ਼ਟ ਸੰਘਾਰਨ, ਇਹ ਸਾਡਾ ਮਿਸ਼ਨ ਰਿਹਾ ਕਿ ਭਾਈ ਉਹ ਸਿਸਟਮ ਜਿਹਦੇ 'ਚ ਭਲੇ ਲੋਕ ਉੱਭਰ ਕੇ ਅੱਗੇ ਆਉਣ ਔਰ ਦੁਸ਼ਟਾਂ ਦਾ ਸੰਘਾਰ ਕਰਨਾ। ਸੋ ਉਹਨਾਂ ਨੂੰ ਇਹ ਇੰਨੇ ਕੁ ਖੌਫਜ਼ਦਾ ਹੋਏ, ਇਹ ਆਪਣੇ ਥਾਂ ਤੇ ਜਿਹੜਾ ਇਸ ਤੇ ਲੱਗ ਰਿਹਾ। ਹੁਣ ਦਿੱਲੀ ਕਮੇਟੀ ਜਿਨ੍ਹਾਂ ਨੇ ਜਿਹੜਾ ਉਹ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਫਿਲਮ ਸਕਰੀਨ ਕਰਨੀ ਸੀ, ਉਹ ਦੌੜ ਗਏ, ਦਿੱਲੀ ਗਵਰਨਮੈਂਟ ਦਾ ਪ੍ਰੈਸ਼ਰ ਪਿਆ। ਹੁਣ ਉਹ ਮੰਗ ਕਰ ਰਹੇ ਨੇ ਕਿ ਜੀ ਇਹ ਜਿਹੜੇ ਜਿਨ੍ਹਾਂ ਪੁਲਸੀਆਂ ਨੇ ਖਾਲੜੇ ਨੂੰ ਮਾਰਿਆ ਉਹਨਾਂ ਨੂੰ ਜਿਹੜੇ ਬਹਾਦਰੀ ਅਵਾਰਡ ਦਿੱਤੇ ਗਏ ਉਹ ਵਾਪਸ ਲੈ ਲਓ। ਉਹ ਤਾਂ ਜੇਲ੍ਹ 'ਚ ਦੌੜਾਏ ਹੋਏ ਨੇ ਉਹਨਾਂ ਨੇ। ਉਹ ਆਮ ਆਦਮੀ ਪਾਰਟੀ ਸਰਕਾਰ ਨੇ ਜਸਪਾਲ ਸਿੰਘ ਨਾਂ ਦਾ ਔਰ ਦੂਜਾ ਜਿਹੜੇ ਨੇ ਸਾਰੇ ਬਾਹਰ ਕੱਢੇ ਹੋਏ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜੇ ਕੈਪਟਨ ਅਮਰਿੰਦਰ ਉਹਨੇ ਟ੍ਰਿਬਿਊਨ ਨੂੰ ਇੰਟਰਵਿਊ ਦਿੱਤਾ ਤੇ ਜਿੱਥੇ ਉਹ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਬਿੱਟੂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ, ਇਸ ਕਿਸਮ ਦਾ ਜਿਹੜਾ ਇਹ ਡਿਬੇਟ ਨਹੀਂ ਹੋਣੀ ਚਾਹੀਦੀ ਜਾਂ ਉਹਨੇ ਜਿਹੜਾ ਇਹ ਕੀਤਾ। ਪਰ ਜਦੋਂ ਤੁਸੀਂ ਇੰਟਰਵਿਊ ਦੀ ਡੀਟੇਲ ਦੇਖਦੇ ਹੋ ਉਹਦੇ 'ਚੋਂ ਫਿਰ ਜਸਟੀਫਾਈ ਕਰਦਾ ਕਿ ਭਾਈ ਜੇ ਜਿਹੜਾ ਜੇ 25,000 ਮਾਰੇ ਗਏ ਸੀ ਉਹਨਾਂ 'ਚ 1800 ਪੁਲਿਸਮੈਨ ਵੀ, ਉਹ 1800 ਪੁਲਿਸਮੈਨ ਤਾਂ ਤੁਸੀਂ ਬੈਂਡ ਬਾਜੇ ਵਜਾ ਕੇ ਉਹਨਾਂ ਨੂੰ ਸਟੇਟ ਫਿਊਨਰਲ ਦਿੱਤੇ ਨੇ। ਉਹਨਾਂ ਦੇ ਮੁੰਡਿਆਂ ਨੂੰ ਤੁਸੀਂ ਜਿਹੜਾ ਸਿੱਧੇ DSP ਭਰਤੀ ਕੀਤਾ, ਉਹ ਤਾਂ 25,000 ਦਾ ਹਿੱਸਾ ਨਹੀਂ ਹੈਗੇ। ਪਰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਇਹ ਕਹਿ ਰਿਹਾ ਕਿ ਜੇ 25,000 ਮਰੇ ਸੀ ਤੇ 1800 ਪੁਲਿਸਮੈਨ ਵੀ ਸੀ ਜਿਨ੍ਹਾਂ ਨੇ ਦਹਿਸ਼ਤਗਰਦਾਂ ਦੇ ਨਾਲ ਲੜਦੇ ਮਰੇ ਔਰ ਬਾਕੀ ਹਜ਼ਾਰਾਂ ਹੋਰ ਇਨੋਸੈਂਟ ਵੀ ਮਰੇ। ਔਰ ਇਹ ਜਿਹੜੇ ਨੇ ਇਹ ਨਾ ਬਾਹਰ ਆਣੇ ਲਿਆਓ ਬਾਹਰ। ਤੂੰ 2 ਵਾਰ ਚੀਫ ਮਿਨਿਸਟਰ ਹੈ, ਤੈਨੂੰ ਸ਼ਰਮ ਨਹੀਂ ਆਉਂਦੀ ਕਿ ਬਈ
ਤੂੰ ਪਹਿਲਾਂ ਬਰਨਾਲੇ ਦੀ ਮਿਨਿਸਟਰੀ ਦੇ ਵਿੱਚ ਵੀ ਮਿਨਿਸਟਰ ਸੀ, ਉਦੋਂ ਤੁਹਾਨੂੰ ਨਹੀਂ ਲਿਆਇਆ ਵੀ ਇਹਨਾਂ ਦੇ ਨਾਂ ਬਾਹਰ ਲਿਆਂਦੇ ਜਾਣ? ਜੇ ਤੁਸੀਂ ਨਾਂ ਬਾਹਰ ਲਿਆਂਦੇ ਤਾਂ ਖਾਲੜੇ ਨੂੰ ਕੀ ਲੋੜ ਸੀ ਆਪਣਾ ਆਪਾ ਕੁਰਬਾਨ ਕਰਨ ਦੀ? ਫਿਰ ਉਹ ਇਹ ਕਹਿ ਰਿਹਾ, ਇਹ ਹੈ ਉਹਦੀ ਸਿਆਸੀ ਐਕੂਮੈਨ। ਉਹ ਕਹਿੰਦਾ ਇਹਨੂੰ ਬੰਦ ਕਰੋ ਇਸ ਇਸ਼ੂ ਨੂੰ, ਇਹਦਾ ਫਾਇਦਾ ਨਾ ਕਾਂਗਰਸ ਨੂੰ ਹੋਣਾ ਨਾ ਬੀਜੇਪੀ ਨੂੰ ਹੋਣਾ, ਇਹਦਾ ਫਾਇਦਾ ਵਾਰਿਸ ਪੰਜਾਬ ਦੇ ਨੂੰ ਹੋਣਾ, ਇਹਦਾ ਫਾਇਦਾ ਅਕਾਲੀ ਦਲ ਨੂੰ ਹੋਣਾ, ਉਹ ਇਹਦੇ ਚੋਂ ਜਾਂ ਪੁਨਰ ਸੁਰਜੀਤ ਅਕਾਲੀ ਦਲ ਨੂੰ ਇਹਦੇ ਚੋਂ ਗੇਨ ਹੋਏਗਾ। ਔਰ ਇਹ ਜਿਹੜਾ ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਜੇ ਨਾ ਹੀ ਲਾਈ ਜਾਂਦੀ ਪਲੇਟਫਾਰਮ ਤੇ ਤਾਂ ਬਿਹਤਰ ਹੁੰਦਾ। ਹੁਣ ਇਹਦੇ ਨਾਲ ਜ਼ਿਆਦਾ ਪ੍ਰੋਪੇਗੈਂਡਾ ਹੋ ਗਿਆ, ਜ਼ਿਆਦਾ ਨੁਕਸਾਨ ਹੋ ਗਿਆ। ਫਿਰ ਇੱਥੇ ਹੀ ਨਹੀਂ ਰੁਕਦਾ ਹੈ, ਉਹ ਬਿਲਕੁਲ ਝੂਠ ਦੇ ਉੱਤੇ ਕੇਪੀ ਗਿੱਲ ਨੂੰ ਕਹਿੰਦਾ ਜੀ ਉਹ ਠੀਕ ਹੈ ਜੇ ਜੂਨੀਅਰ ਅਫਸਰਾਂ ਨੇ ਕੁਝ ਕੀਤਾ ਹੋਏਗਾ ਉਹਦਾ ਹੁਣ ਉਹਨੂੰ ਡੀਜੀਪੀ ਨੂੰ ਪਤਾ ਹੈ, ਉਹਨੂੰ ਤਾਂ ਪੰਜਾਬ 'ਚ ਲਿਆਂਦਾ, ਉਹਨੂੰ ਟਾਸਕ ਦਿੱਤੀ ਗਈ, ਉਹਨੇ ਆਪਣੇ ਜੂਨੀਅਰ ਅਫਸਰਾਂ ਨੂੰ ਇਹ ਅੱਤਵਾਦ ਨਾਲ ਲੜਨ ਦੀ ਲੜਾਈ ਦਿੱਤੀ। ਔਰ ਇਫ ਸਮ ਆਫ ਹਿਸ ਜੂਨੀਅਰਸ ਡਿਡ ਥਿੰਗਸ that were uncalled for, he cannot be blamed for it। ਕਿ ਜੇ ਜੂਨੀਅਰ ਅਫਸਰਾਂ ਨੇ ਕਿਸੇ ਐਸਐਸਪੀ ਦੂਜੇ ਨੇ ਕੋਈ ਕੇਪੀ ਗਿੱਲ ਨੂੰ ਥੋੜੀ ਬਲੇਮ ਕੀਤਾ ਜਾ ਸਕਦਾ ਹੈ। ਔਰ ਹਿਸ ਰੋਲ ਇਨ ਐਲੀਮੀਨੇਟਿੰਗ ਟੈਰਰਿਜ਼ਮ ਸ਼ੁੱਡ ਨਾਟ ਬੀ ਅੰਡਰਮਾਈਂਡ ਕਿ ਜੀ ਜਿਹੜਾ ਉਹਨੇ ਇੰਨਾ ਵੱਡਾ ਰੋਲ ਅਦਾ ਕੀਤਾ ਹੈ ਕਿ ਉਹਨੇ ਦਹਿਸ਼ਤਗਰਦੀ ਨੂੰ ਖਤਮ ਕੀਤਾ ਹੈ, ਉਸ ਨੂੰ ਜਿਹੜਾ ਉਹ ਕਰਨਾ ਚਾਹੀਦਾ। ਔਰ ਹੁਣ ਦੂਜਾ ਝੂਠ ਉਹ ਬੋਲ ਰਿਹਾ ਅਗੇਨ ਹਿੰਦੂ ਸਿੱਖ ਏਕਤਾ ਦੇ ਨਾਂ ਥੱਲੇ। ਕਹਿੰਦੇ ਜਦੋਂ ਮੈਂ ਸੰਤ ਭਿੰਡਰਾਂ ਵਾਲਿਆਂ ਨੂੰ ਮਿਲਣ ਜਾਂਦਾ ਸੀ ਸਵੇਰ ਦੇ ਵੇਲੇ ਮੈਂ ਜਾਣਾ 1 ਵਜੇ 3 ਵਜੇ ਵਾਪਸ ਆਣਾ, ਗੁਰੂ ਨਾਨਕ ਨਿਵਾਸ ਮੀਟਿੰਗ ਜਿਹੜੀ ਚੱਲ ਰਹੀ ਸੀ ਤੇ ਮੈਂ ਉੱਥੇ ਦੇਖਿਆ ਆਈ ਵੁੱਡ ਗੋ ਟੂ ਮੀਟ ਹਿਮ ਐਟ ਗੁਰੂ ਨਾਨਕ ਨਿਵਾਸ ਐਟ 1 AM ਐਂਡ ਕਮ ਆਊਟ ਐਟ 3 AM। ਅਬਾਊਟ 80% ਆਫ ਦੋਜ਼ ਕਲੀਨਿੰਗ ਦਾ ਦਰਬਾਰ ਸਾਹਿਬ ਪਰਿਕਰਮਾ ਵਰ ਹਿੰਦੂਸ। ਕਿ ਮੈਂ ਸਵੇਰੇ ਦੇਖਦਾ ਸੀ 1:30 ਵਜੇ ਸ਼ਰਾਬ ਦੇ ਨਸ਼ੇ 'ਚ ਰੱਜਿਆ ਹੋਇਆ ਕਿ ਮੈਂ 80% ਦੀ ਜਿਹੜੇ ਪਰਿਕਰਮਾ ਸਾਫ਼ ਕਰ ਰਹੇ ਨੇ ਉਹ ਹਿੰਦੂ ਨੇ। ਦੱਸੋ ਇਹਦੇ ਨੇ ਆਈਡੈਂਟੀਟੀ ਕਾਰਡ ਚੈੱਕ ਕੀਤੇ, ਉੱਥੇ ਸੈਂਸਸ ਕਰਵਾਈ, ਇਹਨੂੰ ਕੀ ਉਹਦੀ ਜਿਹੜੀ ਹੈ ਉਹ। ਪਰ ਇਹ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜੇ ਰੈਂਟਾ ਸਿੱਖ ਨੇ ਉਹਨਾਂ ਤੋਂ ਕਿਸ ਕਿਸਮ ਦਾ ਕੰਮ ਲੈ ਰਹੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਇਹ ਦੇਖਦੇ ਹਾਂ ਕਿ ਭਾਈ ਇੱਕ ਮੈਂ ਉਹਦੇ 'ਚ ਲੱਭ ਰਿਹਾ ਸੀ ਕਿ ਤਰਲੋਚਨ ਸਿੰਘ ਜਿਹੜਾ ਬਿਲਕੁਲ ਉਹਨਾਂ ਦਾ ਸਰਕਾਰੀ ਟੱਟੂ ਪੱਕੇ ਤੌਰ ਦੇ ਉੱਤੇ ਉਸ ਦਾ ਪਾਰਟ ਹੈ, ਉਹਨੇ ਇੱਕ ਜਿਹੜਾ ਆਰਟੀਕਲ ਦੇ ਵਿੱਚ ਜਾਂ ਇੱਕ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਕਿ ਜਦੋਂ ਪਹਿਲੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਪੈਪਸੂ ਦੇ ਵਿੱਚ ਅਕਾਲੀਆਂ ਦੀ, ਗਿਆਨ ਸਿੰਘ ਰਾੜੇਵਾਲਾ ਚੀਫ ਮਿਨਿਸਟਰ ਔਰ ਦੂਜਾ, ਤੇ ਉਦੋਂ ਜਿਹੜਾ ਉਹਨਾਂ ਨੂੰ ਐਮਐਲਏਆਂ ਦੀ ਲੋੜ ਸੀ। 2 ਐਮਐਲਏ ਭਾਰਤੀ ਜਨਸੰਘ ਦੇ ਸੀ ਔਰ ਅਸੈਂਬਲੀ 'ਚ ਉਹਨਾਂ ਦਾ ਜਿਹੜਾ ਉਹ ਉਹਨਾਂ ਨੂੰ ਮੈਜੋਰਟੀ ਸਾਬਤ ਕਰਨੀ ਸੀ। ਤੇ ਮੈਨੂੰ ਗਿਆਨ ਸਿੰਘ ਮੈਂ ਸਟੂਡੈਂਟ ਸੀ ਤੇ ਮੈਨੂੰ ਭੇਜਿਆ ਰਾੜੇਵਾੜਾ ਨੇ ਸ਼ਾਮਾ ਪ੍ਰਸਾਦ ਮੁਖਰਜੀ ਜਿਹੜਾ ਭਾਰਤੀ ਜਨਸੰਘ ਦਾ ਪ੍ਰੈਜ਼ੀਡੈਂਟ ਸੀ ਉਸ ਦਿੱਲੀ, ਉਹਨੂੰ ਕਿਹਾ ਜੀ ਤੁਸੀਂ ਜਿਹੜੇ 2 ਐਮਐਲਏ ਨੇ ਉਹ ਸਾਨੂੰ ਦਿਓ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਉਹਨੇ ਲਿਖ ਦਿੱਤੀ ਚਿੱਠੀ ਔਰ ਉਹਨਾਂ ਨੇ ਹਮਾਇਤ ਕੀਤੀ। ਔਰ ਉਹਦੇ ਤੇ ਉਹ ਕਹਿ ਰਿਹਾ ਕਿ ਦੇਖੋ ਸ਼ਾਮਾ ਪ੍ਰਸਾਦ ਮੁਖਰਜੀ ਨੇ 1950ਵਿਆਂ ਦੇ ਵਿੱਚ ਪੈਪਸੂ ਦੇ ਵਿੱਚ ਅਕਾਲੀ ਗਵਰਨਮੈਂਟ ਦੀ ਮਦਦ ਕੀਤੀ ਸੀ ਤੇ ਆਰਐਸਐਸ ਜਾਂ ਬੀਜੇਪੀ ਜਿਹੜੀ ਅੱਜ ਹੈ ਇਹ ਸਿੱਖ ਵਿਰੋਧੀ ਕਿਵੇਂ ਹੋ ਸਕਦੀ ਹੈ? ਇਹ ਹੈ ਇੱਕ ਪਾਸੇ ਸਿੱਖਾਂ ਦੇ ਖਿਲਾਫ ਨਫ਼ਰਤੀ ਨੈਰੇਟਿਵ ਜਿਹਦਾ ਜ਼ਿਕਰ ਭੈਣ ਅਮਨਜੋਤ ਕੌਰ ਨੇ ਡਿਟੇਲ ਦੇ ਵਿੱਚ ਕੀਤਾ। ਇਹ ਹੁਣ ਜਿਹੜੇ ਰੈਂਟਾ ਸਿੱਖ ਨੇ ਇਹਨਾਂ ਦਾ ਨੈਰੇਟਿਵ ਸੁਣ ਲਓ ਤੇ ਫਿਰ ਇਸ ਨੂੰ ਹੀ ਇਹਨਾਂ ਦੇ ਉੱਤੇ ਉਹੀ ਅਲਾਮਾ ਇਕਬਾਲ ਦਾ ਸ਼ੇਅਰ ਕਿ ਬਈ ਐ ਤਾਹਿਰੇ ਲਾਹੂਤੀ ਉਸ ਰਿਜ਼ਕ ਸੇ ਮੌਤ ਅੱਛੀ ਜਿਸ ਰਿਜ਼ਕ में आती हो परवाज में कोताही। ਕਿ ਐ ਡਿਵਾਈਨ ਬਰਡ ਤਾਹਿਰੇ ਲਾਹੂਤੀ ਉਹ ਰਿਜ਼ਕ ਨਾ ਖਾਈ, ਉਹਦੇ ਨਾਲੋਂ ਮਰਨਾ ਕਬੂਲ ਕਰ ਲਈ ਜਿਹੜੇ ਰਿਜ਼ਕ ਦੇ ਨਾਲ ਤੇਰੀ ਪਰਵਾਜ਼ ਤੇਰੀ ਉਡਾਨ ਦੇ ਨਾਲ ਤੈਨੂੰ ਸਮਝੌਤਾ ਕਰਨਾ ਪਏ। ਇਹਨਾਂ ਨੇ ਸਮਝੌਤਾ ਹੀ ਨਹੀਂ ਕੀਤਾ ਹੋਇਆ, ਇਹਨਾਂ ਨੇ ਆਪਣੇ ਖੰਭ ਕੱਟ ਕੇ ਦੁਸ਼ਮਣ ਦੇ ਪੈਰਾਂ 'ਚ ਰੱਖੇ ਹੋਏ ਨੇ ਔਰ ਗੁਟਕੂ ਕਰਦੇ ਜਿਹੜੇ ਨੇ ਉਹ ਉਹਨਾਂ ਦਾ ਨਾਮ ਹੀ ਜਪ ਰਹੇ ਨੇ। ਤੇ ਹੁਣ ਅੱਜ ਕੱਲ੍ਹ ਜਿਹੜਾ ਉਸ 'ਚੋਂ ਇੱਕ ਨਵਾਂ ਰਾਗ ਹੈ ਹਿੰਦੂ ਸਿੱਖ ਏਕਤਾ ਜਿੰਦਾਬਾਦ, ਹਿੰਦੂ ਸਿੱਖ ਏਕਤਾ, ਇਹ ਹੈ ਇਹਨਾਂ ਰੈਂਟਾ ਸਿੱਖਾਂ ਦੀ ਕਰਤੂਤ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।